ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਪੰਜਾਬ ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਤੇ ਉਹਨਾਂ ਤੋਂ ਜਾਣਾਂਗੇ ਕੁਝ ਅਹਿਮ ਖਬਰਾਂ ਬਾਰੇ, ਕੁਝ ਖਾਸ ਜਾਣਕਾਰੀਆਂ। ਸਭ ਤੋਂ ਪਹਿਲਾਂ ਸ਼ਰਮਾ ਜੀ ਦਾ ਕਰਦੇ ਹਾਂ ਸਵਾਗਤ ਤੇ ਫਿਰ ਵਧਦੇ ਹਾਂ ਖਬਰਾਂ ਤੇ ਚਰਚਾ ਦੇ ਵੱਲ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ਰਮਾ ਜੀ ਖਬਰਾਂ ਦੇ ਵੱਲ ਵਧੀਏ ਤੇ ਸ਼ੁਰੂਆਤ ਕਰੀਏ ਸਰਕਾਰ ਦੀ ਰੈਗੂਲਰ ਕਰਨ ਦੀ ਸਕੀਮ ਤੋਂ। ਕਹਿੰਦੇ ਕਈਆਂ ਨੂੰ ਮਿੱਠੀ ਲੱਗੀ ਹੈ ਤੇ ਕਈਆਂ ਨੂੰ ਲੱਗੀ ਇਹ ਕਈਆਂ ਲਈ ਕੌੜੀ ਵੀ ਹੈ। ਬਿਲਕੁਲ ਪ੍ਰਵੀਨ ਜੀ, ਮਤਲਬ ਪਹਿਲੇ ਦਿਨ ਤੋਂ ਹੀ ਵਾਅਦਾ ਸੀਗਾ ਕਿ ਕੱਚੇ ਮੁਲਾਜ਼ਮਾਂ ਨੂੰ ਅਸੀਂ ਪੱਕੇ ਕਰਾਂਗੇ ਤੇ 36,000 ਮੁਲਾਜ਼ਮਾਂ ਨੂੰ ਲੈ ਕੇ ਵੱਡਾ ਸਵਾਲ ਬਣਿਆ ਹੋਇਆ ਸੀ ਤੇ ਆਪਾਂ ਵੀ ਇਸ ਮਸਲੇ ਤੇ ਲਗਾਤਾਰ ਚਰਚਾ ਕਰਦੇ ਰਹੇ ਹਾਂ ਕਿ ਸਰਕਾਰ ਲਈ ਉਹਨਾਂ ਨੂੰ ਜਿਸ ਤਰ੍ਹਾਂ ਦੇ ਉਹਨਾਂ ਦੇ ਕੰਟਰੈਕਟ ਨੇ, ਜਿਸ ਤਰ੍ਹਾਂ ਦੇ ਵੱਖ-ਵੱਖ ਵਿਭਾਗਾਂ 'ਚ ਉਹਨਾਂ ਦੇ ਮਸਲੇ ਨੇ, ਜਿਸ ਡੀਲ ਹੋਈ ਉਹਨਾਂ ਨਾਲ, ਚਾਹੇ ਉਹ ਠੇਕੇ ਤੇ ਰੱਖੇ ਗਏ, ਚਾਹੇ ਉਹ ਦਿਹਾੜੀ ਬੇਸ ਤੇ ਨੇ, ਡੇਲੀ ਬੇਸ ਤੇ ਨੇ, ਉਸ ਹਿਸਾਬ ਨਾਲ ਉਹਨਾਂ ਨੂੰ ਰੈਗੂਲਰ ਕਰਨਾ ਇੰਨਾ ਆਸਾਨ ਨਹੀਂ ਹੋਏਗਾ, ਵੱਡੀ ਚੁਣੌਤੀ ਹੋਏਗੀ ਸਰਕਾਰ ਲਈ। ਸੋ ਇਸ ਪਹਿਲੂ ਨੂੰ ਲੈ ਕੇ ਮਤਲਬ ਕਿ ਭਗਵੰਤ ਮਾਨ ਦੀ ਸਰਕਾਰ ਲਈ ਵੀ ਦੁਵਿਧਾ ਬਣੀ ਹੋਈ ਸੀ। ਇਸ ਲਈ ਉਹਨਾਂ ਨੇ ਉਚੇਚੇ ਤੌਰ ਤੇ ਹਰਪਾਲ ਚੀਮਾ ਹੋਰਾਂ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਵੀ ਬਣਾਈ ਤੇ ਉਹ ਸਬ ਕਮੇਟੀ ਬਣਾ ਕੇ ਉਹ ਸਾਰੇ ਵਿਭਾਗਾਂ ਤੋਂ ਰਿਪੋਰਟ ਵੀ ਲਈ ਤੇ ਉਹਦੇ ਵਿੱਚ ਕਈ ਅਧਿਕਾਰੀਆਂ ਨੇ ਵੀ ਪਤਾ ਲੱਗ ਰਿਹਾ ਕਿ ਵਿਭਾਗਾਂ ਦੇ ਮੁਖੀਆਂ ਨੇ ਵੀ ਅੜਚਣਾ ਪਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਲੱਗਦਾ ਸੀਗਾ ਕਿ ਜਿਹੜੇ ਮੁਲਾਜ਼ਮ ਸਾਡੇ ਅੱਗੇ ਮਤਲਬ ਪਾਣੀ ਭਰਦੇ ਸੀ ਜਾਂ ਅਸੀਂ ਜਿਹੜੇ ਰੱਖੇ ਨੇ ਦਿਹਾੜੀਆਂ ਤੇ ਠੇਕੇ ਤੇ, ਉਹ ਹੁਣ ਸਾਡੇ ਬਰਾਬਰ ਬੈਠਣਗੇ, ਸਾਡੇ ਬਰਾਬਰ ਤਨਖਾਹਾਂ ਲੈਣਗੇ, ਇਸ ਲਈ ਉਹਨਾਂ ਵੱਲੋਂ ਵੀ ਕੁਝ ਅੜਚਣਾ ਸੀ। ਪਰ ਕੁਝ ਤਕਨੀਕੀ ਮਸਲੇ ਵੀ ਆਉਂਦੇ ਸੀਗੇ ਕਿ ਜਿਵੇਂ ਕੋਰਟ ਕਚਹਿਰੀ 'ਚ ਮਸਲਾ ਪਿਆ ਸੀਗਾ ਕਿ ਜੇਕਰ ਇੱਕ ਦੇ ਉੱਤੇ ਵੀ ਰੋਕ ਲੱਗਦੀ ਹੈ ਤਾਂ ਸਾਰਿਆਂ ਦੇ ਉੱਤੇ ਨਾ ਕਿਤੇ ਮਤਲਬ ਪ੍ਰਭਾਵ ਆ ਜਾਵੇ। ਇਸ ਨੂੰ ਲੈ ਕੇ ਬੇਸ਼ੱਕ 6 ਮਹੀਨੇ ਲੱਗੇ, ਭਗਵੰਤ ਮਾਨ ਦੀ ਸਰਕਾਰ ਨੇ ਕਾਨੂੰਨੀ ਤੌਰ ਤੇ ਸਾਰੇ ਪਹਿਲੂ ਸਮਝਣ ਦੀ ਕੋਸ਼ਿਸ਼ ਕੀਤੀ। ਹੁਣ ਉਹਦੇ ਵਿੱਚੋਂ ਇੱਕ ਪਾਲਿਸੀ ਕੱਢ ਕੇ ਲਿਆਏ ਨੇ ਜੀ। ਇੱਕ ਨਵੀਂ ਤਰ੍ਹਾਂ ਦੀ ਪਾਲਿਸੀ ਹੈ ਜਿਹੜੀ ਮਤਲਬ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਆ। ਉਹਦੇ ਵਿੱਚ ਇਹਨਾਂ ਨੇ ਜਿਹੜਾ ਫਾਰਮੂਲਾ ਕੱਢਿਆ ਪ੍ਰਵੀਨ ਜੀ, ਉਹ ਸਿੱਧਾ ਕੱਢਿਆ ਕਿ ਭਾਈ 10 ਸਾਲ ਦਾ ਜਿਨ੍ਹਾਂ ਨੇ ਪਿੱਛੇ 10 ਸਾਲਾਂ 'ਚ ਜਿਨ੍ਹਾਂ ਨੇ ਕੰਮ ਕੀਤਾ, ਚਾਹੇ ਉਹ ਕੰਟਰੈਕਟ ਬੇਸ ਸੀ, ਚਾਹੇ ਉਹ ਮਤਲਬ ਕਿ ਡੇਲੀ ਬੇਸ ਸੀ, ਚਾਹੇ ਉਹ ਠੇਕੇ ਤੇ ਰੱਖੇ ਹੋਏ ਸੀ, ਚਾਹੇ ਉਹ ਕੱਚੇ ਸੀ, ਉਹਨਾਂ ਸਾਰਿਆਂ ਨੇ ਮਤਲਬ ਕਿ ਜਿਨ੍ਹਾਂ ਨੇ 10 ਸਾਲ ਕੰਮ ਕੀਤਾ ਉਹਨਾਂ ਨੂੰ ਅਸੀਂ ਪੱਕੇ ਕਰਾਂਗੇ। ਪਰ ਪੱਕੇ ਕਰਨ ਦਾ ਮਤਲਬ ਇਹ ਨਹੀਂਗਾ ਕਿ ਜਿਹੜੇ ਮੁਲਾਜ਼ਮ ਪੱਕੀ ਭਰਤੀ ਹੁੰਦੀ ਆ ਉਸ ਤਰ੍ਹਾਂ ਦਾ ਫਾਰਮੂਲਾ ਹੋਊਗਾ। ਉਹ ਜਿਹੜੇ ਵਿਭਾਗ 'ਚ ਕੰਮ ਕਰਦੇ ਨੇ ਉਹਨਾਂ ਨੂੰ 3 ਮਹੀਨਿਆਂ ਦੇ ਅੰਦਰ ਅਪਲਾਈ ਕਰਨਾ ਪਊਗਾ ਕਿਆ ਅਸੀਂ ਇੱਥੇ ਰੈਗੂਲਰ ਹੋਣਾ ਚਾਹੁੰਦੇ ਹਾਂ। ਔਰ ਉਹਦੇ ਲਈ 10 ਸਾਲ ਦਾ ਪੀਰੀਅਡ ਔਰ ਹਰ ਸਾਲ 'ਚ 240 ਦਿਨ ਦਿਹਾੜੀ ਲੱਗੀ ਹੋਣੀ ਜ਼ਰੂਰੀ ਆ। 365 ਦਿਨਾਂ 'ਚੋਂ 240 ਦਿਨ ਹਾਜ਼ਰੀ ਲੱਗੀ ਹੋਣੀ ਜ਼ਰੂਰੀ ਆ ਤੇ ਉਸ ਤੋਂ ਬਾਅਦ ਉਹ ਰੈਗੂਲਰ ਹੋਣ ਲਈ ਅਪਲਾਈ ਕਰ ਸਕਦੇ ਨੇ। ਪਰ ਜਿਹੜਾ ਅਸਲੀ ਤਰੀਕਾ ਉਹਦੇ ਵਿੱਚ ਇਹਨਾਂ ਨੇ ਸਿੱਧਾ ਲਿਖਤਾ ਕਿ ਭਾਈ 58 ਸਾਲ ਤੱਕ ਤੁਹਾਡੀ ਨੌਕਰੀ ਪੱਕੀ ਆ। ਮਤਲਬ ਤੁਸੀਂ 58 ਸਾਲ ਤੱਕ ਦੇ ਲਈ ਉਸ ਅਹੁਦੇ ਤੇ ਪੱਕੇ ਹੋਗੇ, ਪਰ ਜਿੱਦਾਂ ਹੀ ਤੁਸੀਂ ਰਿਟਾਇਰ ਹੋਗੇ ਉਹਦੇ ਨਾਲ ਹੀ ਮਤਲਬ ਕਿ ਤੁਹਾਡੀ ਪੋਸਟ ਵੀ ਖਤਮ ਹੋ ਜਾਊਗੀ। ਸੋ ਉਹ ਪੋਸਟ ਦੇ ਉੱਤੇ ਦੁਬਾਰਾ ਕੋਈ ਦਾਅਵਾ ਨਾ ਹੋਵੇ, ਉਹ ਪੋਸਟ ਤੇ ਪੱਕੀ ਨਾ ਬਣ ਜਾਵੇ। ਇਸ ਤੋਂ ਬਚਣ ਦਾ ਫਾਰਮੂਲਾ ਇਹਨਾਂ ਨੇ ਕੱਢਿਆ ਕਿ ਆਪਾਂ ਕੱਚੇ ਮੁਲਾਜ਼ਮਾਂ ਨੂੰ ਉੱਥੇ ਪੱਕੇ ਕਰ ਦੋ। ਉਹਨਾਂ ਦੇ ਲਈ ਆਪਾਂ ਇਹ ਉਮਰ ਹੱਦ ਰੱਖ ਲਓ ਕਿ ਭਾਈ ਤੁਸੀਂ ਜਿਹੜੀ ਵੀ ਮਤਲਬ ਕਿ ਅੱਜ ਦੀ ਉਮਰ ਆ ਉਹ ਤੋਂ ਲੈ ਕੇ ਜਦੋਂ ਤੁਹਾਡੀ 58 ਸਾਲ ਉਮਰ ਹੋ ਜਾਊਗੀ ਤਦ ਤੱਕ ਤੁਸੀਂ ਨੌਕਰੀ ਕਰੋ। ਪਰ ਜਿੱਦਾਂ ਹੀ ਤੁਹਾਡੀ ਉਮਰ 58 ਸਾਲ ਹੋਈ ਉਹ ਤੋਂ ਬਾਅਦ ਅਸੀਂ ਇਹ ਪੋਸਟ ਤੇ ਖਤਮ ਕਰ ਦੇਣੀ ਆ ਤੁਹਾਡੀ ਰਿਟਾਇਰਮੈਂਟ ਦੇ ਨਾਲ। ਸੋ ਇਸ ਪਹਿਲੂ ਲੈ ਕੇ ਉਹਨਾਂ ਨੇ ਮਤਲਬ ਕਿ ਨੀਤੀ ਕੱਢੀ ਹੈ। ਇਹਦੇ ਵਿੱਚ ਕੰਟਰੈਕਟ ਬੇਸ, ਐਡਹੌਕ, ਦਿਹਾੜੀਦਾਰ, ਕੱਚੇ ਮੁਲਾਜ਼ਮ, ਪੱਕੇ, ਉਹ ਸਾਰਿਆਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਗਿਆ। ਪਰ ਖਾਸ ਗੱਲ ਦੇ ਵਿੱਚ ਇਹ ਹੈ ਕਿ ਇਹਦੇ ਵਿੱਚ ਆਊਟਸੋਰਸਿੰਗ ਨੂੰ ਬਾਹਰ ਰੱਖਿਆ ਗਿਆ। ਸੋ ਇਹਦੇ ਨਾਲ 5,442 ਜਿਹੜੇ ਐਜੂਕੇਸ਼ਨ ਸਰਵਿਸ ਪ੍ਰੋਡਕਟ ਉਹਨਾਂ ਦੀ ਭਰਤੀ ਆ ਜਾਣੀ ਆ। 1130 ਦੇ ਕਰੀਬ ਐਜੂਕੇਸ਼ਨ ਟੀਚਰ ਨੇ ਉਹਨਾਂ ਦੀ ਆ ਜਾਣੀ ਆ। 2164 ਦੇ ਕਰੀਬ ਹੋਰ ਅਧਿਆਪਕ ਖੇਤਰ ਦੀ ਜੇਕਰ ਮੈਂ ਗੱਲ ਕਰਾਂ ਤਾਂ ਕਰੀਬ 9,000 ਦੇ ਕਰੀਬ ਅਧਿਆਪਕਾਂ ਦੀ ਬਣਦੀ ਹੈ ਤੇ ਕੁੱਲ 36,000 ਮੁਲਾਜ਼ਮ ਬਣਦੇ ਨੇ, ਜਿਨ੍ਹਾਂ ਚੋਂ 8,736 ਤਾਂ ਅਧਿਆਪਕ ਖੇਤਰ ਨਾਲ ਸੰਬੰਧਿਤ ਨੇ। ਸੋ ਇੱਕ ਰਾਹਤ ਭਰੀ ਖਬਰ ਵੀ ਆ ਤੇ ਇਹਦੇ ਲਈ ਇਹ ਪਾਲਿਸੀ ਉਹ ਬਿਲਕੁਲ ਨਵੀਂ ਲਿਆਂਦੀ ਹੈ ਕਿ ਤਾਂ ਕਿ ਉਹ ਰੈਗੂਲਰ ਦੇ ਤਰ੍ਹਾਂ ਦੇ ਉਹਨਾਂ ਤੇ ਕਾਰਵਾਈ ਤਾਂ ਰੈਗੂਲਰ ਵਾਲੀ ਹੋਊਗੀ। ਜੇ ਕੋਈ ਗੜਬੜ ਕਰਦੇ ਨੇ, ਕੋਈ ਘੁਟਾਲਾ ਕਰਦੇ ਨੇ, ਕੋਈ ਨੌਕਰੀ 'ਚ ਕੁਤਾਹੀ ਕਰਦੇ ਨੇ ਤਾਂ ਐਕਸ਼ਨ ਤਾਂ ਉਹਨਾਂ ਦੇ ਉੱਤੇ ਉਸੇ ਤਰ੍ਹਾਂ ਹੋਏਗਾ ਜਿਵੇਂ ਪੱਕੇ ਮੁਲਾਜ਼ਮਾਂ ਤੇ ਹੁੰਦਾ। ਪਰ ਉਹ ਪੱਕੇ ਮੁਲਾਜ਼ਮ ਵਾਲੇ ਕੋਈ ਬਾਕੀ ਹੱਕ ਨਹੀਂ ਲੈ ਪੈਣਗੇ, ਸਿਰਫ ਤਨਖਾਹ ਤੋਂ ਇਲਾਵਾ ਉਹਨਾਂ ਨੂੰ ਤਨਖਾਹ ਭੱਤੇ ਹੁਣ ਪੱਕੇ ਮੁਲਾਜ਼ਮ ਵਾਲੇ ਮਿਲਣਗੇ ਔਰ 58 ਸਾਲ ਤੱਕ ਉਹ ਨੌਕਰੀ ਕਰ ਸਕਣਗੇ। ਹੁਣ ਇਸ ਨੂੰ ਕਿੰਨੇ ਅਪਲਾਈ ਕਰਦੇ ਨੇ ਇਹ ਦੂਜੀ ਧਿਰ ਹੁਣ ਆਪਣੇ ਕਾਨੂੰਨੀ ਮਾਹਿਰਾਂ ਨਾਲ ਰਾਏ ਕਰੀਏ ਕਿ ਇਹਦਾ ਨੈਗੇਟਿਵ ਪੋਜ਼ਿਟਿਵ ਅਸਰ ਕੀ ਆ, ਕਿ ਇਹ ਪੋਸਟਾਂ ਖਤਮ ਕਰਨ ਤੋਂ ਬਾਅਦ ਮਤਲਬ ਕਿ ਕੀ ਇਹਦੇ ਪਰ ਦੁਬਾਰਾ ਭਰਤੀ ਨਹੀਂ ਹੋ ਸਕਦੀ, ਕੀ ਇਹ ਪੋਸਟਾਂ ਪਹਿਲਾਂ ਸਿਫਾਰਸ਼ੀ ਭਰੀਆਂ ਗਈਆਂ, ਕੀ ਭਰੀਆਂ ਗਈਆਂ। ਹੁਣ ਇਹ ਸਾਰੇ ਪਹਿਲੂ ਵੀ ਚਰਚਾ 'ਚ ਰਹਿਣਗੇ। ਪਰ ਕਿਤੇ ਨਾ ਕਿਤੇ ਮਾਨ ਸਰਕਾਰ ਨੇ, ਕੇਜਰੀਵਾਲ ਨੇ ਹੁਣ ਦਮ ਭਰਿਆ ਕਿ ਅਸੀਂ ਆਪਣਾ ਵਾਅਦਾ ਪੂਰਾ ਕਰਤਾ। ਦੇਖੋ 36,000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ, ਵਿਧਾਨ ਸਭਾ 'ਚ ਵੀ ਲਿਆਏ ਸੀ ਉਹ ਗੱਲ, ਅਸੀਂ ਹੁਣ ਰੈਗੂਲਰ ਕਰਤਾ। ਉਸ ਦੇ ਲਈ ਇਹਨਾਂ ਨੇ ਪਾਲਿਸੀ ਨਵੀਂ ਲਾਗੂ ਕਰ ਦਿੱਤੀ ਆ ਤੇ ਉਹਨੂੰ ਹਦਾਇਤ ਕਰਦੀ ਹੈ ਕਿ ਅਕਤੂਬਰ ਤੋਂ ਲੈ ਕੇ ਤੁਸੀਂ 3 ਮਹੀਨੇ ਦੇ ਅੰਦਰ ਅਪਲਾਈ ਕਰੋ ਤੇ ਇਹਦੀਆਂ ਸੇਵਾਵਾਂ ਲਓ। ਹੁਣ ਦੇਖਦੇ ਹਾਂ ਜੀ
36000 ਮੁਲਾਜ਼ਮਾਂ ਚੋਂ ਕੌਣ ਸਾਹਮਣੇ ਆਉਂਦਾ, ਉਹਨਾਂ ਦਾ ਕੀ ਪੱਖ ਸਾਹਮਣੇ ਆਉਂਦਾ, ਵਿਭਾਗ ਵਾਈਜ਼ ਕੀ ਪਹਿਲੂ ਸਾਹਮਣੇ ਆਉਂਦੇ ਨੇ, ਆਉਂਦੀ ਦਿਨਾਂ ਸਥਿਤੀ ਹੋਰ ਸਾਫ਼ ਹੋਈ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੌਂਟੀ ਚੱਡੇ ਦੇ ਬਦਲ ਬਣੇ ਦੀਪ ਮਲਹੋਤਰਾ ਦੀ। ਤਾਂ ਸਵਾਲ ਇਹ ਹੈ ਕਿ ਪੌਂਟੀ ਚੱਡਾ ਦਾ ਬਦਲ ਬਣਿਆ ਦੀਪ ਮਲਹੋਤਰਾ ਈਡੀ ਦੇ ਨਿਸ਼ਾਨੇ ਤੇ ਕਿਉਂ ਆਇਆ? ਦੇਖੋ ਪ੍ਰਵੀਨ ਜੀ, ਜਿੱਥੇ ਤੱਕ ਗੱਲ ਇਹ ਹੈ ਕਿ ਜਿਹੜੀ ਪੌਂਟੀ ਚੱਡਾ ਵਾਲਾ ਮਾਮਲਾ ਹੈ ਉਹ ਈਡੀ ਦੇ ਨਿਸ਼ਾਨੇ ਤੇ ਆਉਣ ਦਾ ਕਾਰਨ ਇਹ ਹੈ ਕਿ ਦੀਪ ਮਲਹੋਤਰਾ ਪੰਜਾਬ ਦੇ ਵਿੱਚ ਨਵਾਂ ਪੌਂਟੀ ਚੱਡਾ ਸੀ। ਦੀਪ ਮਲਹੋਤਰਾ ਅਸਲ 'ਚ ਅਕਾਲੀ ਦਲ ਦੀ ਪੈਦਾਇਸ਼ ਹੈ। ਪੌਂਟੀ ਚੱਡਾ ਨੂੰ ਪੰਜਾਬ ਲੈ ਕੇ ਆਏ ਸੀ ਕੈਪਟਨ ਅਮਰਿੰਦਰ ਸਿੰਘ, ਤੇ ਕੈਪਟਨ ਅਮਰਿੰਦਰ ਸਿੰਘ ਜਿਹੜਾ ਫਾਰਮੂਲਾ ਲੈ ਕੇ ਆਏ ਸੀ ਉਹ ਇਹ ਸੀਗਾ ਕਿ ਸ਼ਰਾਬ ਦੇ ਜਿਹੜੇ ਛੋਟੇ ਕਾਰੋਬਾਰੀ ਨੇ, ਛੋਟੇ ਠੇਕੇਦਾਰ ਨੇ, ਉਹਨਾਂ ਦਾ ਗਲਾ ਘੁੱਟ ਦਿੱਤਾ ਗਿਆ ਸੀ ਤਾਂ ਕਿ ਉਹਨਾਂ ਨੂੰ ਰੁਜ਼ਗਾਰ ਉਹਨਾਂ ਦਾ ਖਤਮ ਹੋ ਗਿਆ ਸੀਗਾ, ਤੇ ਇੱਕ ਵੱਡਾ ਵਪਾਰੀ ਲਿਆਏ ਤੇ ਉਹਦੇ ਅਧੀਨ ਜਿਹਨੇ ਦਿਹਾੜੀ ਕਰਨੀ ਉਹ ਦਿਹਾੜੀ ਕਰ ਲਓ, ਨਹੀਂ ਅਦਰਵਾਈਜ਼ ਇਲਾਕਾ ਵਾਈਜ਼, ਜ਼ਿਲ੍ਹਾ ਵਾਈਜ਼ ਦੋ ਦੋ ਚਾਰ ਚਾਰ ਠੇਕਿਆਂ ਦੇ ਉੱਤੇ ਵੀ ਕੁਝ ਲੋਕ ਠੇਕਾ ਲੈ ਕੇ ਆਪਣਾ ਕੰਮ ਚਲਾ ਲੈਂਦੇ ਸੀ। ਸੋ ਪਰ ਉਹਦੇ ਉੱਤੇ ਪੂਰੀ ਤਰ੍ਹਾਂ ਨਾਲ ਮਤਲਬ ਕਿ ਹੁੰਜਾ ਫੇਰਤਾ ਸੀਗਾ ਜਦੋਂ ਪੌਂਟੀ ਚੱਡੇ ਦੀ ਧਿਰ ਆਈ। ਉਸ ਨੂੰ ਤੋੜਨ ਦੇ ਲਈ ਮਤਲਬ ਕਿ ਉਸੇ ਤਰ੍ਹਾਂ ਦਾ ਇੱਕ ਹੋਰ ਤੋਂ ਵੱਡਾ ਵਪਾਰੀ ਦੀਪ ਮਲਹੋਤਰੇ ਨੂੰ ਅਕਾਲੀ ਦਲ ਲਿਆਇਆ, ਤੇ ਅਕਾਲੀ ਦਲ ਜਦੋਂ ਸੁਖਬੀਰ ਬਾਦਲ ਉਹਨੂੰ ਪੰਜਾਬ ਲੈ ਕੇ ਆਏ ਤਦ ਉਹਨਾਂ ਨੇ ਉਹਦੇ ਪਰ ਇੰਨੀ ਮਿਹਰਬਾਨੀ ਕੀਤੀ ਕਿ ਉਹਨੂੰ ਟਿਕਟ ਵੀ ਦੇਤੀ, ਉਹਨੂੰ ਚੋਣ ਵੀ ਲੜਾਤੀ, ਉਹਨੂੰ MLA ਵੀ ਬਣਾਤਾ, ਤੇ ਉਹ ਇਸ ਮੌਕੇ ਭਾਰਤ ਦੇ ਟੌਪ ਦੇ ਮਤਲਬ ਸ਼ਰਾਬ ਦੇ ਨਾਲ ਨਾਲ ਜਿਹੜਾ ਸਾਡਾ ਕਾਰੋਬਾਰ ਹੋਟਲਾਂ ਦਾ ਹੈ ਉਹਦੇ ਵਿੱਚ ਨੰਬਰ 1 ਤੇ ਆਇਆ, ਮਤਲਬ ਕਿ ਟੌਪ 10 ਚ ਆਉਂਦਾ, ਮੰਨ ਕੋਈ ਵੱਡਾ ਕਾਰੋਬਾਰੀ ਹੈ। ਪਰ ਅਚਾਨਕ ਜਦੋਂ ਮਤਲਬ ਕਿ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਆਈ ਤਦ ਦੀਪ ਮਲਹੋਤਰਾ ਨੇ ਦਿੱਲੀ ਦਾ ਰੁਖ ਕਰ ਲਿਆ, ਤੇ ਜਿਹਨੂੰ ਲੈ ਕੇ ਕਹਿੰਦੇ ਕਿ ਖੁਦ ਨਾਰਾਜ਼ ਹੋ ਗਏ ਸੁਖਬੀਰ ਬਾਦਲ ਤੋਂ, ਤੇ ਸੁਖਬੀਰ ਬਾਦਲ ਦਾ ਉਸ ਸਮੇਂ ਕੇਂਦਰ ਸਰਕਾਰ ਸੱਤ ਪੈਂਦਾ ਸੀ, ਤੇ ਇਹਨੇ ਕਹਿੰਦੇ ਉਹਦੇ ਦਸਤਾਵੇਜ਼ ਕੁਝ ਉੱਥੇ ਵੀ ਪਹੁੰਚਾਏ ਕਿ ਆਹ ਦੇਖੋ ਜੀ ਇਹ ਬੰਦਾ ਮਤਲਬ ਕਿ ਅਸੀਂ ਪੈਦਾ ਕੀਤਾ ਤੇ ਹੁਣ ਸਾਨੂੰ ਇਹ ਅੱਖਾਂ ਦਿਖਾਉਂਦਾ ਹੈ, ਉੱਧਰ ਜਾ ਰਲਿਆ। ਸੋ ਇੱਥੋਂ ਕਹਿੰਦੇ ਕਿ ਕਾਰਵਾਈ ਦੀ ਫਾਈਲ ਤਾਂ ਉਸ ਸਮੇਂ ਪਹੁੰਚ ਗਈ ਸੀ, ਪਰ ਜਿਹੜਾ ਮਾਮਲਾ ਵਿਗੜਿਆ ਉਹ ਵਿਗੜਿਆ ਦਿੱਲੀ ਦੀ ਐਕਸਾਈਜ਼ ਪਾਲਿਸੀ ਨਾਲ। ਦਿੱਲੀ ਦੀ ਐਕਸਾਈਜ਼ ਪਾਲਿਸੀ ਦੇ ਵਿੱਚ ਜਿਹੜਾ ਫਾਰਮੂਲਾ ਅੱਜ ਲਾਗੂ ਹੋ ਰਿਹਾ ਹੈ ਕਿ ਵੱਡੇ ਕਾਰੋਬਾਰੀ ਲਿਆਓ, ਵੱਡੇ ਥੋਕ ਵਪਾਰੀ ਲਿਆਓ, ਇੱਕੋ ਦੇ ਹੱਥ ਸੌਂਪ ਦਿੱਤਾ ਜਾਵੇ, ਉਹ ਫਾਰਮੂਲਾ ਕਹਿੰਦੇ ਦੀਪ ਮਲਹੋਤਰਾ ਨੇ ਕਿਸੇ ਸਮੇਂ ਸੁਖਬੀਰ ਬਾਦਲ ਨੂੰ ਵੀ ਦਿੱਤਾ ਸੀ, ਕਿਸੇ ਸਮੇਂ ਉਹੀ ਫਾਰਮੂਲਾ ਹੁਣ ਕੇਜਰੀਵਾਲ ਨੂੰ ਵੀ ਦਿੱਤਾ ਸੀ, ਤੇ ਉਸੇ ਤਹਿਤ ਉਹ ਦਿੱਲੀ ਦੀ ਨਵੀਂ ਪਾਲਿਸੀ ਬਣੀ ਆ, ਜਿਹਨੂੰ ਲੈ ਕੇ ਦਿੱਲੀ ਦੇ ਵਿੱਚ ਹੁਣ ਈਡੀ ਦੇ ਨਿਸ਼ਾਨੇ ਤੇ ਆਈ ਐਕਸਾਈਜ਼ ਪਾਲਿਸੀ। ਤੇ ਉਹੀ ਪਾਲਿਸੀ ਜਦੋਂ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਬਣੀ ਤਾਂ ਦੀਪ ਮਲਹੋਤਰਾ ਵਾਲਾ ਫਾਰਮੂਲਾ ਪੰਜਾਬ ਵੀ ਆ ਗਿਆ, ਤੇ ਪੰਜਾਬ ਦੇ ਵਿੱਚ ਵੀ ਉਸੇ ਤਰ੍ਹਾਂ ਨਵੀਂ ਐਕਸਾਈਜ਼ ਪਾਲਿਸੀ ਦਿੱਲੀ ਦੇ ਹਵਾਲੇ ਦੇ ਨਾਲ ਕਾਪੀ ਕਰਦਿਆਂ ਹੋਇਆ ਇੱਥੇ ਵੀ ਥੋਕ ਕਾਰੋਬਾਰੀਆਂ ਦੇ ਹੱਥ 'ਚ ਸਾਰੇ ਠੇਕੇ ਸੌਂਪ ਦਿੱਤੇ ਗਏ ਤੇ ਛੋਟਿਆਂ ਦੇ ਰੁਜ਼ਗਾਰ ਦਾ ਰਾਹ ਹੀ ਬੰਦ ਕਰ ਦਿੱਤਾ ਗਿਆ, ਜਿਸ ਨੂੰ ਲੈ ਕੇ ਫਿਰ ਈਡੀ ਦੇ ਜਦੋਂ ਨਿਸ਼ਾਨੇ ਤੇ ਦਿੱਲੀ ਆ ਗਈ, ਦਿੱਲੀ ਦੀ ਸਰਕਾਰ ਆ ਗਈ, ਉੱਥੇ ਦੇ ਮੰਤਰੀ ਆ ਗਏ, ਉੱਥੇ ਦਾ ਵਿਭਾਗ ਆ ਗਿਆ, ਤਾਂ ਉਸੇ ਤਹਿਤ ਪੰਜਾਬ ਵੀ ਨਿਸ਼ਾਨੇ ਤੇ ਆ ਗਿਆ। ਤੇ ਕੱਲ ਈਡੀ ਨੇ ਦੇਸ਼ ਭਰ ਦੇ ਵਿੱਚ ਛਾਪੇਮਾਰੀ ਕੀਤੀ ਹੈ, ਉਹਦੇ ਵਿੱਚੋਂ 40 ਟਿਕਾਣੇ ਸਿਰਫ ਦੀਪ ਮਲਹੋਤਰਾ ਦੇ ਨੇ। ਪੰਜਾਬ ਦੇ ਵਿੱਚ ਉਹਦੇ ਘਰ ਤੋਂ ਲੈ ਕੇ ਉਹਦੇ ਦਫ਼ਤਰ ਤੱਕ, ਉਹਦੇ ਬਾਕੀ ਫਲੈਟਾਂ ਤੱਕ, ਇੱਥੋਂ ਤੱਕ ਕਿ ਦਿੱਲੀ ਤੇ ਚੰਡੀਗੜ੍ਹ ਤੇ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਵੀ 35 ਥਾਵਾਂ ਦੇ ਉੱਤੇ, ਮਤਲਬ 35 ਤੋਂ 40 ਥਾਵਾਂ ਦੇ ਉੱਤੇ ਕੱਲੇ ਦੀਪ ਮਲਹੋਤਰਾ ਦੇ ਥਾਵਾਂ ਦੇ ਉੱਤੇ ਛਾਪੇਮਾਰੀ ਹੋਈ ਆ। ਸੋ ਇਸ ਨੂੰ ਲੈ ਕੇ ਮਤਲਬ ਕਿ ਸਥਿਤੀ ਸਾਫ਼ ਹੈ ਕਿ ਸਿਰਫ ਤੇ ਸਿਰਫ ਮਸਲਾ ਇਹੀ ਹੈ ਕਿ ਦੀਪ ਮਲਹੋਤਰਾ ਇਸ ਮੌਕੇ ਕੇਜਰੀਵਾਲ ਉਹਨਾਂ ਦਾ ਖਾਸ ਹੈ ਤੇ ਉਸ ਫਾਰਮੂਲੇ ਤੇ ਉਹ ਕੰਮ ਕਰ ਰਿਹਾ, ਜਿਹੜਾ ਫਾਰਮੂਲਾ ਮਤਲਬ ਕਿ ਈਡੀ ਨੂੰ ਲੱਗਦਾ ਕਿ ਸਾਡੇ ਹਿਸਾਬ ਨਾਲ ਸਹੀ ਨਹੀਂ ਹੈ, ਕਿਉਂਕਿ ਜਦੋਂ ਪੌਂਟੀ ਚੱਡੇ ਨੂੰ ਲੈ ਕੇ ਆਏ ਕੈਪਟਨ ਅਮਰਿੰਦਰ ਤਦ ਕਹਿੰਦੇ ਜੀ ਪੰਜਾਬ 'ਚ ਪਹਿਲੇ ਠੇਕਿਆਂ ਨਾਲੋਂ ਆਮਦਨ ਵੱਧ ਗਈ, ਜਦੋਂ ਦੀਪ ਮਲਹੋਤਰਾ ਨੂੰ ਲੈ ਕੇ ਆਏ ਕਹਿੰਦੇ ਲਓ ਜੀ ਹੁਣ ਕੈਪਟਨ ਨਾਲੋਂ ਆਮਦਨ ਵੱਧ ਗਈ, ਹੁਣ ਇਹ ਕਹਿੰਦੇ ਜੀ ਅਸੀਂ ਜਦੋਂ ਮਤਲਬ ਕਿ ਨਵੀਂ ਐਕਸਾਈਜ਼ ਪਾਲਿਸੀ ਲਈ ਸਾਡੀ ਆਮਦਨ ਜੀ ਹੁਣ ਪਿਛਲਿਆਂ ਨਾਲੋਂ ਵੱਧ ਗਈ। ਪਰ ਸਵਾਲ ਇਹ ਹੈ ਕਿ ਜਿਹੜਾ ਇੱਕੋ ਨੂੰ ਕਾਰੋਬਾਰ ਦਿੱਤਾ ਜਾ ਰਿਹਾ ਤੇ ਪੰਜਾਬ ਦੇ ਬੱਚਿਆਂ ਦੇ ਹਿੱਸੇ ਦਾ ਰੁਜ਼ਗਾਰ ਕਿੱਥੇ ਆ? ਤੇ ਇਹਦੇ ਨਾਲ ਜਿਹੜਾ ਵੱਡਾ ਖੇਡ ਚੱਲਦਾ ਪ੍ਰਵੀਨ ਜੀ, ਉਹ ਇਹ ਚੱਲਦਾ ਹੈ ਕਿ ਜਦੋਂ ਇੱਕੋ ਦੇ ਹੱਥ ਗਲਬਾ ਹੁੰਦਾ ਹੈ ਫਿਰ ਉਹ ਆਪਣੀ ਮੋਟੀ ਕਮਾਈ ਕਰਨ ਦੇ ਲਈ ਜਿਹੜੇ ਲੋਕ ਤੈਅ ਬ੍ਰਾਂਡ ਮੰਗਦੇ ਨੇ ਠੇਕੇ ਤੇ ਜਾ ਕੇ, ਆਪਾਂ ਸ਼ਰਾਬ ਦੇ ਹੱਕ 'ਚ ਨਹੀਂ ਕਿ ਅਸੀਂ ਸ਼ਰਾਬ ਦੇ ਪ੍ਰਚਾਰਕ ਨਹੀਂ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਸ਼ਰਾਬ ਵਿਕੇ ਜਾਂ ਲੋਕ ਸ਼ਰਾਬ ਪੀਣ, ਪਰ ਸਰਕਾਰਾਂ ਇਸ ਤੋਂ ਵੱਡਾ ਮਾਲੀਆ ਇਕੱਠਾ ਕਰਦੀਆਂ ਨੇ, ਸਰਕਾਰਾਂ ਇਸ ਤੋਂ ਵੱਡੀ ਆਮਦਨ ਇਕੱਠੀਆਂ ਕਰਦੀਆਂ ਨੇ। ਇਸ ਹਵਾਲੇ ਨਾਲ ਪਤਾ ਲੱਗ ਰਿਹਾ ਕਿ ਜਿਹੜੇ ਇਹ ਵਨ ਮੈਨ ਸ਼ੋਅ ਹੁੰਦਾ, ਚਾਹੇ ਪੌਂਟੀ ਚੱਡੇ ਵਾਲਾ ਹੋਵੇ ਚਾਹੇ ਦੀਪ ਮਲਹੋਤਰੇ ਵਰਗੇ ਦਾ ਹੋਵੇ, ਉਹਦੇ ਨਾਲ ਇਹ ਹੋਇਆ ਕਿ ਇਹ ਤੈਅ ਬ੍ਰਾਂਡ ਨਹੀਂ ਰੱਖਦੇ ਸੀ ਠੇਕਿਆਂ ਤੇ, ਆਪਣੀ ਮਰਜ਼ੀ ਦੇ ਬ੍ਰਾਂਡ ਰੱਖਦੇ ਸੀ ਔਰ ਉਹਦਾ ਮਰਜ਼ੀ ਦਾ ਮੁੱਲ ਵਸੂਲਦੇ ਸੀ। ਸੋ ਜਦੋਂ ਜਿਹੜਾ ਬੰਦਾ ਮੰਗਣ ਆਉਂਦਾ ਕਿ ਸਾਨੂੰ ਆਹ ਚਾਹੀਦਾ, ਉਹ ਕਹਿੰਦੇ ਆਹ ਨਹੀਂ ਹੈਗਾ ਜੀ, ਆਹੀ ਲੈਣਾ ਪਊਗਾ। ਸੋ ਜਦੋਂ ਸਾਰੇ ਠੇਕੇ ਇੱਕੋ ਬੰਦੇ ਕੋਲ ਨੇ ਤਾਂ ਉਹ ਆਪਣੀ ਮਰਜ਼ੀ ਦੇ ਇੱਕੋ ਸਰ ਦਾ ਮਾਲ ਵੇਚਦਾ, ਫਿਰ ਮਜਬੂਰੀ 'ਚ ਪੀਣ ਵਾਲੇ ਉਹੀ ਲੈਂਦੇ ਨੇ। ਸੋ ਉਹ ਜਿਹੜਾ ਵੱਡਾ ਕਮਾਈ ਦਾ ਸਾਧਨ ਹੈ ਉੱਥੇ ਖੇਡ ਚੱਲਦੀ ਹੈ। ਇਸ ਲਈ ਇੱਕ ਬੰਦਿਆਂ ਦੇ ਹੱਥਾਂ 'ਚ ਜਾਂ ਦੋ ਬੰਦਿਆਂ ਦੇ ਹੱਥ 'ਚ ਪੂਰੇ ਠੇਕੇ ਦਿੱਤੇ ਜਾਂਦੇ ਨੇ। ਸੋ ਇਸ ਨੂੰ ਲੈ ਕੇ ਮਤਲਬ ਕਿ ਹੁਣ ਈਡੀ ਸਖਤ ਹੋਈ ਹੈ, ਈਡੀ ਨੇ ਦਿੱਲੀ ਤੋਂ ਲੈ ਕੇ ਪੰਜਾਬ ਤੱਕ, ਤੇ ਇਸੇ ਲਈ ਦੀਪ ਮਲਹੋਤਰਾ ਨਿਸ਼ਾਨੇ ਤੇ ਹੈ। ਸੋ ਹੁਣ ਦੇਖਣਾ ਹੋਏਗਾ ਕਿ ਇਹਦਾ ਅਸਰ ਸਰਕਾਰ ਤੇ ਕੀ ਪੈਂਦਾ। ਜੀ
ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਇਸੇ ਖਬਰ 'ਚ ਹੀ ਖਬਰ ਹੈ, ਪੰਜਾਬ ਦੇ ਵਿੱਚ ਜਿਹੜੇ ਥੋਕ ਸ਼ਰਾਬ ਕਾਰੋਬਾਰੀ ਹੈ, ਉਹਨਾਂ ਦੇ ਲਾਇਸੈਂਸ ਰੱਦ ਹੋਣਗੇ ਸ਼ਰਮਾ ਜੀ? ਬਿਲਕੁਲ ਪ੍ਰਵੀਨ ਜੀ, ਉਹ ਇਸੇ ਕੜੀ ਦਾ ਹਿੱਸਾ ਕਿ ਜਦੋਂ ਦਿੱਲੀ ਦੇ ਵਿੱਚ ਈਡੀ ਦੇ ਨਿਸ਼ਾਨੇ ਤੇ ਆ ਗਈ ਸੀ ਐਕਸਾਈਜ਼ ਪਾਲਿਸੀ ਦਿੱਲੀ ਸਰਕਾਰ ਦੀ, ਕੇਜਰੀਵਾਲ ਸਰਕਾਰ ਦੀ, ਤਦ ਤੱਕ ਪੰਜਾਬ ਦੇ ਵਿੱਚ ਉਹਨੂੰ ਲਾਗੂ ਕਰ ਚੁੱਕੇ ਸੀ, ਜਿਹਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ, ਕਾਂਗਰਸੀਆਂ ਨੇ, ਅਕਾਲੀਆਂ ਨੇ, ਬੀਜੇਪੀ ਨੇ ਵੀ ਰੌਲਾ ਪਾਇਆ। ਕੁਝ ਸ਼ਰਾਬ ਦੇ ਕਾਰੋਬਾਰੀ ਵੀ ਸਾਹਮਣੇ ਆਏ, ਕੁਝ ਸ਼ਰਾਬ ਦੇ ਠੇਕੇਦਾਰ ਵੀ ਸਾਹਮਣੇ ਆਏ, ਛੋਟੀਆਂ ਵੱਡੀਆਂ ਧਿਰਾਂ ਵੀ ਉਸ ਮਸਲੇ ਤੇ ਭਗਵੰਤ ਮਾਨ ਨੂੰ ਘਿਰਨੇ ਕਿ ਤੁਸੀਂ ਕਹਿੰਦੇ ਸੀਗੇ ਕਿ ਅਸੀਂ ਰੁਜ਼ਗਾਰ ਪੰਜਾਬ ਲਈ ਪੈਦਾ ਕਰਾਂਗੇ, ਸੋ ਆਹ ਕੀ ਹੈ। ਸੋ ਉਸ ਨੂੰ ਲੈ ਕੇ ਰੋਸਾ ਵੀ ਖੜਾ ਸੀਗਾ, ਪਰ ਇਹ ਸਭ ਦੇ ਬਾਵਜੂਦ 40-40 ਲੱਖ ਰੁਪਏ ਦੇ ਵਿੱਚ ਜਿਹੜਾ ਦੇਸੀ ਸ਼ਰਾਬ ਦਾ ਮਤਲਬ ਕਿ ਥੋਕ ਦਾ ਕਾਰੋਬਾਰ ਹੈ, ਐਲ ਲਾਇਸੈਂਸ ਜਿਹਨੂੰ ਕਹਿੰਦੇ ਆ ਅਸੀਂ, ਉਹ 40 ਲੱਖ 'ਚ ਦਿੱਤਾ ਗਿਆ। ਤੇ ਦੂਸਰੇ ਪਾਸੇ ਜਿਹੜਾ ਅੰਗਰੇਜ਼ੀ ਸ਼ਰਾਬ ਦਾ ਉਹੀ ਲਾਇਸੈਂਸ ਹੈ, ਐਲ ਲਾਇਸੈਂਸ ਜਿਹਨੂੰ ਕਹਿੰਦੇ ਆ, ਉਹ 4 ਕਰੋੜ 'ਚ ਦਿੱਤਾ ਗਿਆ। ਸੋ ਹੁਣ ਪਤਾ ਲੱਗ ਰਿਹਾ ਕਿ ਉਹ ਲਾਇਸੈਂਸ ਰੱਦ ਕਰਨ ਦੀ ਤਿਆਰੀ ਹੈ, ਕਿਉਂਕਿ ਈਡੀ ਦੇ ਕਾਰਨ ਅਧਿਕਾਰੀਆਂ ਨੂੰ ਲੱਗਦਾ ਹੈ, ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਲੱਗਦਾ ਹੈ ਕਿ ਭਗਵੰਤ ਮਾਨ ਕੇਜਰੀਵਾਲ ਦੇ ਚੱਕਰ 'ਚ ਅਸੀਂ ਨਾ ਫਸ ਜਾਈਏ। ਸੋ ਅਧਿਕਾਰੀ ਹੱਥ ਪਿੱਛੇ ਖਿੱਚ ਰਹੇ ਨੇ ਤੇ ਭਗਵੰਤ ਮਾਨ ਸਰਕਾਰ ਦੇ ਵੀ ਪੈਰ ਜ਼ਮੀਨ ਥੱਲੇ ਉਹਨਾਂ ਦੇ ਮਤਲਬ ਪੈਰਾਂ ਥੱਲੇ ਜ਼ਮੀਨ ਕੱਢਣ ਨੂੰ ਫਿਰਦੇ ਨੇ ਕਿ ਨਹੀਂ ਜੀ ਤੁਸੀਂ ਫਸ ਜਾਓਗੇ, ਤੁਹਾਡੇ ਦਾਗਦਾਰ ਹੋ ਜਾਊਗਾ ਜੀ, ਤੁਹਾਡਾ ਸਿਸਟਮ ਖਰਾਬ ਹੋ ਜਾਊਗਾ ਜੀ, ਤੁਸੀਂ ਇਹ ਪਾਲਿਸੀ ਉਹ ਵਾਪਸ ਲੈ ਲਓ ਜੀ, ਤੁਸੀਂ ਇਹ ਲਾਇਸੈਂਸ ਰੱਦ ਕਰ ਦਿਓ ਜੀ। ਸੋ ਉਹਦੇ ਲਈ ਮੈਨੂੰ ਪਤਾ ਲੱਗ ਰਿਹਾ ਕਿ ਸਰਕਾਰ ਨੇ ਲਗਭਗ ਮਨ ਬਣਾ ਲਿਆ ਕਿ ਕਿਉਂ ਨਾ ਆਪਾਂ L1 ਲਾਇਸੈਂਸ ਰੱਦ ਕਰ ਦਈਏ। ਸੋ L1 ਲਾਇਸੈਂਸ ਰੱਦ ਹੋਣ ਦਾ ਮਤਲਬ ਹੈ ਕਿ ਫਿਰ 4-4 ਕਰੋੜ ਵਾਲੇ ਲਾਇਸੈਂਸ ਰੱਦ ਹੋਣਗੇ, ਤੇ ਜੇਕਰ ਉਹ ਲਾਇਸੈਂਸ ਰੱਦ ਹੁੰਦੇ ਨੇ ਫਿਰ ਉਹਦੇ ਨਾਲ ਮਤਲਬ ਕਿ ਨਵਾਂ ਸਵਾਲ ਖੜਾ ਕਿ ਫਿਰ ਹੋਏਗਾ ਕਿ ਕੀ ਉਹ ਪੈਸੇ ਵੀ ਵਾਪਸ ਕਰਨੇ ਪੈਣਗੇ। ਇਹ ਸਵਾਲ ਖੜਾ ਕਿ ਜੇਕਰ ਉਹ ਪੈਸੇ ਵਾਪਸ ਹੁੰਦੇ ਨੇ ਫਿਰ ਖਜ਼ਾਨੇ ਤੇ ਇੱਕ ਨਵਾਂ ਅਸਰ ਪੈਣ ਦਾ ਖਤਰਾ ਖੜਾ। ਸੋ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਹੁਣ ਉਹ ਪੈਸੇ ਵਾਪਸ ਕਰਨਗੇ ਜਾਂ ਨਹੀਂ, ਪਰ ਇੰਨਾ ਪਤਾ ਲੱਗ ਰਿਹਾ ਕਿ ਲਾਇਸੈਂਸ ਰੱਦ ਕਰਨ ਦੀ ਤਿਆਰੀ ਹੋ ਗਈ ਹੈ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ SGPC ਵੱਲੋਂ ਜਿਹੜੇ ਚੇਤਨਾ ਮਾਰਚ ਕੱਢਿਆ ਗਿਆ, ਹਰਿਆਣਾ ਕਮੇਟੀ ਦੇ ਖਿਲਾਫ ਚੇਤਨਾ ਮਾਰਚ ਹੈ ਜਿਹੜਾ SGPC ਵੱਲੋਂ ਕੱਢਿਆ ਗਿਆ। ਜਿੱਦਣ ਦੀ ਹਰਿਆਣਾ ਕਮੇਟੀ ਆਈ ਹੈ ਹੋਂਦ ਦੇ ਵਿੱਚ, ਉਦੋਂ ਦੀ SGPC ਦੀਆਂ ਸਰਗਰਮੀਆਂ ਕੁਝ ਜ਼ਿਆਦਾ ਵਧੀਆ ਪਈਆਂ ਨੇ ਜੀ। ਬਿਲਕੁਲ ਪ੍ਰਵੀਨ ਜੀ, ਤੁਸੀਂ ਦੁਰਸਤ ਫਰਮਾਇਆ ਕਿ ਜਿੱਦਣ ਦੀ ਹਰਿਆਣਾ ਕਮੇਟੀ ਹੋਂਦ 'ਚ ਆਈ ਹੈ ਉਦਣ ਦਾ SGPC ਨੂੰ ਪੰਥ ਦਾ ਵੱਧ ਫਿਕਰ ਪੈ ਗਿਆ। ਸੋ ਇਸ ਤੋਂ ਪਹਿਲਾਂ ਇੰਨਾ ਫਿਕਰ ਨਹੀਂ ਸੀਗਾ ਜਿੰਨਾ ਹੁਣ ਹਰਿਆਣਾ ਦੇ ਗੁਰੂ ਘਰਾਂ ਦਾ ਵੀ, ਹਰਿਆਣਾ ਦੀ ਸਿੱਖ ਸੰਗਤ ਦਾ ਵੀ, ਆਪਣੀਆਂ ਗੋਲਕਾਂ ਦਾ ਵੀ, ਆਪਣੇ ਪੈਸੇ ਦੇ ਲੈਣ ਦੇਣ ਦਾ ਵੀ ਸਾਰਾ ਫਿਕਰ ਹੁਣ ਮਤਲਬ ਕਿ ਉਹਨੂੰ ਇਸ ਗੱਲ ਦਾ ਪੈ ਗਿਆ ਕਿ ਸਾਡੇ ਹੱਥੋਂ ਇੰਨੇ ਗੁਰਦੁਆਰੇ ਚਲੇ ਜਾਣੇ, ਇੰਨੀ ਆਮਦਨ ਚਲੀ ਜਾਣੀ, ਜਾਂ ਸੱਚਮੁੱਚ ਪੰਥ ਦਾ ਫਿਕਰ ਹੈ, ਜਾਂ ਸੱਚਮੁੱਚ ਅਕਾਲੀ ਦਲ ਦਾ ਫਿਕਰ ਹੈ। ਇਹ ਵੀ ਹੈ ਕਿ ਇਸ ਬਹਾਨੇ ਅਕਾਲੀ ਦਲ ਨੂੰ ਵੀ ਮੁੜ ਸਰਜੀਤ ਕਰਨ ਦੀਆਂ ਕੋਸ਼ਿਸ਼ਾਂ ਜੁਟੇ ਨੇ ਕਿ ਇਹਦੇ ਨਾਲ ਅਕਾਲੀ ਦਲ ਸਰਜੀਤ ਹੋ ਜਾਵੇ। ਸੋ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਇੱਕ ਦਿਨ ਉਹਨਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਲੈ ਕੇ DC ਦਫ਼ਤਰ ਤੱਕ ਰੋਸ ਮੁਜ਼ਾਹਰਾ ਕੱਢਿਆ ਸੀਗਾ, ਤੇ ਉਸੇ ਨੂੰ ਲੈ ਕੇ ਕੱਲ ਕਾਲ ਸੀਗੀ ਜਿਹੜੀ ਕੱਲ ਫਿਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ, ਤਖਤ ਸ੍ਰੀ ਦਮਦਮਾ ਸਾਹਿਬ ਤੋਂ, ਤੇ ਅੰਬਾਲਾ ਦੇ ਗੁਰਦੁਆਰਾ ਮੰਜੀ ਸਾਹਿਬ ਤੋਂ। ਸੋ ਉਹ ਇੱਕ ਚੇਤਨਾ ਮਾਰਚ ਕਹਿ ਲਓ ਉਹਨਾਂ ਨੂੰ, ਸਹੀ ਮੈਨੇ 'ਚ ਤਾਂ ਉਹ ਹਰਿਆਣਾ ਦੇ ਖਿਲਾਫ, ਹਰਿਆਣਾ ਕਮੇਟੀ ਦੇ ਖਿਲਾਫ, BJP ਦੇ ਖਿਲਾਫ ਉਹ ਰੋਸ ਮੁਜ਼ਾਹਰਾ ਹੀ ਸੀਗਾ। ਸੋ ਉਸ ਨੂੰ ਲੈ ਕੇ ਅਰਦਾਸ ਕਰਕੇ ਉਹ ਇਕੱਠ ਚੱਲਿਆ। ਉਹਦੇ ਵਿੱਚ ਵੱਡੀ ਗਿਣਤੀ 'ਚ ਅਕਾਲੀ ਦਲ, ਖਾਸ ਕਰ ਸੁਖਵੀਰ ਬਾਦਲ, ਚੰਦੂ ਮਾਜਰਾ, ਦਲਜੀਤ ਚੀਮਾ, ਅਜਿਹੇ ਕੱਦ ਦੇ ਲੀਡਰ ਵੀ ਮਤਲਬ ਪਹਿਲੀ ਲਾਈਨ 'ਚ ਉਹਨਾਂ ਨੇ ਬਿਠਾਏ। ਸੋ ਉਹ ਸਾਰੀ ਲੀਡਰਸ਼ਿਪ ਨੂੰ ਲੈ ਕੇ ਉਹ ਮਤਲਬ ਕਿ ਕੱਲ ਨਿਕਲੇ ਤੇ ਉਹ ਰੋਸ ਮੁਜ਼ਾਹਰਾ ਕੀਤਾ, ਤੇ ਉਹਦੀ ਮੰਗ ਇਹੋ ਹੈ ਕਿ ਹਰਿਆਣਾ ਕਮੇਟੀ ਦੇ ਰਾਹੀਂ ਪੰਥ 'ਚ ਦਖਲ ਦਿੱਤੀ ਜਾ ਰਹੀ ਹੈ ਜੀ, ਸ਼੍ਰੋਮਣੀ ਕਮੇਟੀ ਦਾ ਦਾਇਰਾ ਘਟਾਇਆ ਜਾ ਰਿਹਾ ਜੀ, ਸ਼੍ਰੋਮਣੀ ਕਮੇਟੀ ਦੀ ਹੋਂਦ ਨੂੰ ਖਤਰਾ ਹੈ ਜੀ। ਸੋ ਇਹਨਾਂ ਹਵਾਲਿਆਂ ਨਾਲ ਇਹ ਸਾਰੀ ਚਰਚਾ ਕੀਤੀ ਗਈ। ਸੋ ਇਹਦਾ ਅਸਰ ਕੀ ਹੋਊਗਾ ਹੁਣ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਕਿੱਥੇ ਤੱਕ ਜਾਂਦਾ, ਕਿਉਂਕਿ ਇਹ ਵੀ ਪਤਾ ਲੱਗਾ ਕਿ ਜਿਹੜੇ ਹਰਿਆਣਾ ਕਮੇਟੀ ਦੇ ਮੁਲਾਜ਼ਮ ਨੇ, ਜਿਹੜਾ ਹਰਿਆਣਾ ਗੁਰਦੁਆਰਾ ਕਮੇਟੀ 'ਚ ਮੁਲਾਜ਼ਮ ਕੰਮ ਕਰਦੇ ਨੇ, ਉਹ ਮੁਲਾਜ਼ਮ ਵੀ ਕੱਲ ਉਸ ਚੇਤਨਾ ਮਾਰਚ 'ਚ ਸ਼ਾਮਲ ਹੋਏ ਨੇ। ਸੋ ਉਸ ਦੇ ਵਿੱਚ ਸ਼ਾਮਲ ਹੋਣ ਦਾ ਹੀ ਅਸਰ ਸੀਗਾ ਕਿ ਉਹਦੇ ਕਾਰਨ ਹੀ ਪਤਾ ਲੱਗ ਰਿਹਾ ਕਿ ਉਹਨਾਂ ਨੂੰ ਹਰਿਆਣਾ ਕਮੇਟੀ ਨੇ ਨੋਟਿਸ ਭੇਜਤਾ। ਹੁਣ ਮਤਲਬ ਮੁਲਾਜ਼ਮ ਲਈ ਤਾਂ ਦੁਵਿਧਾ ਹੋਊਗੀ, ਮੁਲਾਜ਼ਮ ਦੋਵੇਂ ਪਾਸਿਓਂ ਮਰਦਾ ਕਿ ਕੀ ਕਰੇ ਕੀ ਨਾ ਕਰੇ। ਜੇ ਉਹ ਉਧਰ ਨਹੀਂ ਜਾਂਦਾ ਤਾਂ ਉਹ ਤੰਗ ਕਰਦੇ ਨੇ, ਉਹ ਹੁਣ ਤਨਖਾਹ ਰੋਕ ਲੈਣਗੇ, ਜੇ ਉਧਰ ਜਾਂਦਾ ਤਾਂ ਉਹ ਕਹਿੰਦੇ ਅਗਲੀ ਵਾਰ ਅਸੀਂ ਕਾਰਵਾਈ ਕਰਾਂਗੇ। ਸੋ ਮੁਲਾਜ਼ਮ ਦੇ ਲਈ ਦੁਵਿਧਾ ਹੈ। ਸੋ ਕੱਲ ਦੇ ਇਕੱਠ ਦੇ ਵਿੱਚ ਵੀ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਜ਼ਿਆਦਾਤਰ ਮਤਲਬ ਕਿ ਮੁਲਾਜ਼ਮ ਵੀ ਸ਼ਾਮਲ ਹੋਏ। ਸੋ ਇਹ ਵੀ ਇੱਕ ਪਹਿਲੂ ਹੈ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਧਰਮ ਪਰਿਵਰਤਨ ਦੀ। ਧਰਮ ਪਰਿਵਰਤਨ ਨੂੰ ਲੈ ਕੇ ਆਪਾਂ ਦੇਖਿਆ ਪਿਛਲੇ ਦਿਨੀ ਪੰਜਾਬ ਦੇ ਵਿੱਚ ਤਣਾਅ ਵੀ ਰਿਹਾ, ਤੇ ਕਈ ਥਾਈਂ ਭੰਨ ਤੋੜ ਵੀ ਹੁੰਦੀ ਹੈ। ਤੇ ਹੁਣ ਕਮਿਸ਼ਨ ਜਿਹੜਾ ਉਹ ਰਾਖਵੇਂਕਰਨ ਤੇ ਵੀ ਜਿਹੜਾ ਸਖਤ ਹੋ ਗਿਆ। ਰਾਖਵੇਂਕਰਨ ਨੂੰ ਲੈ ਕੇ ਵੀ ਧਰਮ ਪਰਿਵਰਤਨ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਰਾਖਵਾਂ ਕਰਨ ਦਾ ਹੱਕ ਮਿਲਣਾ ਚਾਹੀਦਾ, ਨਹੀਂ ਮਿਲਣਾ ਚਾਹੀਦਾ। ਇਹ ਵੀ ਇੱਕ ਜਿਹੜੀ ਕਮਿਸ਼ਨ ਹੁਣ ਇਹਦੇ ਤੇ ਫੈਸਲਾ ਕਰੂਗਾ ਜੀ। ਪ੍ਰਵੀਨ ਜੀ, ਮਤਲਬ ਕਿ ਮੈਂ ਅੰਬੇਦਕਰ ਸਾਹਿਬ ਨੂੰ ਪੜ੍ਹ ਰਿਹਾ ਸੀਗਾ ਤਾਂ ਅੰਬੇਦਕਰ ਜੀ ਕਹਿੰਦੇ ਕਿ ਇਹ ਸਾਡੀ ਤਰਾਸਦੀ ਹੈ ਕਿ ਅਸੀਂ ਧਰਮ ਤਾਂ ਬਦਲ ਸਕਦੇ ਹਾਂ ਪਰ ਜਾਤ ਨਹੀਂ ਬਦਲ ਸਕਦੇ।
ਕਿ ਭਾਰਤ ਦੀ ਇਹ ਤਰਾਸਦੀ ਹੈ ਕਿ ਇੱਥੇ ਅਸੀਂ ਧਰਮ ਪਰਿਵਰਤਨ ਕਰ ਲਈਏ, ਉਹਦੇ ਬਾਵਜੂਦ ਵੀ ਜਾਤ ਸਾਡੇ ਨਾਲ ਟੰਗੀ ਰਹਿੰਦੀ ਹੈ ਕਿ ਲੋਕ ਸਾਨੂੰ ਮਤਲਬ ਉਸ ਤੋਂ ਬਾਹਰ ਨਿਕਲਣ ਦਿੰਦੇ ਹੈ ਨਾ ਇਸ ਸਿਸਟਮ ਤੋਂ। ਪਰ ਇੱਥੇ ਤੁਸੀਂ ਇਹ ਦੇਖੋ ਕਿ ਜਿਹੜਾ ਰਾਖਵਾਂਕਰਨ ਮਿਲਦਾ ਹੈ ਉਹ ਜਾਤੀ ਆਧਾਰਿਤ ਹੈ ਕਿ ਉਹ SC ਭਾਈਚਾਰੇ ਲਈ ਹੈ, BC ਭਾਈਚਾਰੇ ਲਈ ਹੈ, ਉਹਨਾਂ ਲਈ ਉਹ ਰਾਖਵਾਂਕਰਨ ਹੈ। ਪਰ ਸਵਾਲ ਇਹ ਖੜਾ ਕਿ ਜਦੋਂ ਉਹ ਜਾਤ ਆਧਾਰਿਤ ਹੈ ਫਿਰ ਧਰਮ ਪਰਿਵਰਤਨ ਦੇ ਨਾਲ ਉਹਦੇ ਪਰ ਅਸਰ ਕਿਉਂ? ਜੇ ਕੋਈ ਬੰਦਾ ਮਤਲਬ ਕਿ ਸਿੱਖੀ ਚੋਂ, ਹਿੰਦੂ ਚੋਂ ਈਸਾਈ ਬਣ ਗਿਆ, ਬੋਧੀ ਚੋਂ ਮੁਸਲਮਾਨ ਬਣ ਗਿਆ, ਜੇਕਰ ਉਹਨੇ ਉਦਾਂ ਧਰਮ ਪਰਿਵਰਤਨ ਕੀਤਾ ਫਿਰ ਉਹਦੇ ਉੱਤੇ ਇਸ ਗੱਲ ਦਾ ਅਸਰ ਕਿਉਂ? ਪਤਾ ਇਹ ਲੱਗ ਰਿਹਾ ਕਿ ਇਹ ਫਾਰਮੂਲਾ ਕੱਢਿਆ ਜਾ ਰਿਹਾ ਹੈ ਕਿ ਭਾਈ ਜਿਹੜੇ ਵੀ ਧਰਮ ਪਰਿਵਰਤਨ ਜੇਕਰ ਕੀਤਾ ਕਿਸੇ SC ਭਾਈਚਾਰੇ ਨੇ ਤਾਂ ਉਹਨਾਂ ਦੇ ਲਈ ਹੁਣ ਰਾਖਵੇਂਕਰਨ ਦੀ ਯੋਜਨਾ ਬੰਦ ਕਰਨ ਦੀ ਸਕੀਮ ਵੀ ਹੋ ਸਕਦੀ ਹੈ। ਕਾਰਨ ਉਹਦਾ ਕੀ ਬਣਾਇਆ ਜਾ ਰਿਹਾ? ਉਹਦਾ ਆਧਾਰ ਬਣਾਇਆ ਜਾ ਰਿਹਾ ਪ੍ਰਵੀਨ ਜੀ ਲਾਅ ਦੇ ਹਵਾਲੇ ਨਾਲ ਕਿ ਜਿਹੜਾ ਐਕਟ ਹੈ 341 ਧਾਰਾ 341 ਦੇ ਤਹਿਤ ਕਹਿੰਦੇ ਕਿ ਨਿਯਮ ਹੈ ਕਿ ਦਲਿਤ ਜੇਕਰ ਸੰਵਿਧਾਨ ਦੀ ਧਾਰਾ 341 ਦੇ ਤਹਿਤ ਆਪਣਾ ਧਰਮ ਬਦਲੇ ਤਾਂ ਕੀ ਉਹਦੇ ਲਈ ਫਿਰ ਅਨੁਸੂਚਿਤ ਜਾਤੀ ਵਾਲਾ ਦਰਜਾ ਬਹਾਲ ਰਹੇਗਾ? ਉਹ ਜਿਹੜੀ ਧਾਰਾ 341 ਹੈ ਉਹਦੇ ਵਿੱਚ ਸਿਰਫ ਹਿੰਦੂ, ਸਿੱਖ ਤੇ ਬੋਧੀ ਦਾ ਜ਼ਿਕਰ ਹੈ ਕਿ ਹਿੰਦੂ, ਸਿੱਖ ਤੇ ਬੋਧੀ ਤੋਂ ਇਲਾਵਾ ਜੇਕਰ ਕਿਸੇ ਹੋਰ ਧਰਮ ਚੋਂ ਜਾਂਦਾ ਹੈ ਤਾਂ ਕੀ ਫਿਰ ਉਹਦੀ ਅਨੁਸੂਚਿਤ ਜਾਤੀ ਵਾਲਾ ਦਰਜਾ ਬਹਾਲ ਰਹੇਗਾ? ਤਾਂ ਇਹਦਾ ਮਤਲਬ ਸਿੱਧਾ ਹੈ ਕਿ ਹਿੰਦੂ, ਸਿੱਖ, ਬੋਧੀ ਤੋਂ ਇਲਾਵਾ ਜੇਕਰ ਉਹ ਈਸਾਈ ਤੇ ਮੁਸਲਮਾਨ ਬਣਿਆ ਫਿਰ ਉਹਦੀ ਅਨੁਸੂਚਿਤ ਜਾਤੀ ਵਾਲਾ ਦਰਜਾ ਵਾਪਸ ਲੈ ਲਓ, ਤੇ ਉਹ ਦਰਜਾ ਵਾਪਸ ਲੈਣ ਦਾ ਮਤਲਬ ਹੈ ਕਿ ਉਹ ਤੋਂ ਰਾਖਵਾਂਕਰਨ ਵਾਪਸ ਲੈ ਲਓ, ਤੇ ਉਹਦਾ ਸਿੱਧਾ ਭਾਵ ਤਾਂ ਇਹੀ ਹੈ ਫਿਰ ਹਾਂ ਕਿ ਭਾਈ ਉਹਦੀ ਛੁੱਟੀ ਹੈ। ਸੋ ਇਸ ਲਈ ਉਹ ਤੋਂ ਰਾਖਵਾਂਕਰਨ ਦੇ ਅਧਿਕਾਰ ਵਾਪਸ ਲੈਣ ਦਾ ਇਹ ਫਾਰਮੂਲਾ, ਬੇਸ਼ੱਕ ਇਸ ਪਹਿਲੂ ਨੂੰ ਲੈ ਕੇ ਕੋਰਟ 'ਚ ਕਈ ਅਪੀਲਾਂ ਗਈਆਂ ਹੋਈਆਂ ਨੇ, ਕੋਰਟ 'ਚ ਕਈ ਪਟੀਸ਼ਨਾਂ ਗਈਆਂ ਹੋਈਆਂ ਨੇ। ਸੋ ਇਸ ਨੂੰ ਲੈ ਕੇ ਹੁਣ ਪਤਾ ਲੱਗ ਰਿਹਾ ਕਿ ਹਾਂ ਬਕਾਇਦਾ ਤੌਰ ਤੇ ਧਰਮ ਬਦਲਣ ਨੂੰ ਲੈ ਕੇ ਦਲਿਤਾਂ ਦੇ ਅਨੁਸੂਚਿਤ ਜਾਤੀਆਂ ਦੇ ਲਈ ਦਰਜਾ ਅਧਿਐਨ ਕਰਨ ਦੇ ਲਈ ਇੱਕ ਕਮਿਸ਼ਨ ਬਣਾਇਆ ਗਿਆ। ਇਸ ਕਮਿਸ਼ਨ ਦੇ ਵਿੱਚ ਸਾਬਕਾ ਚੀਫ ਜਸਟਿਸ ਨੇ KG ਬਾਲਾ ਕ੍ਰਿਸ਼ਨਨ, ਉਹਨਾਂ ਦੀ ਪ੍ਰਧਾਨਗੀ 3 ਮੈਂਬਰੀ ਕਮਿਸ਼ਨ ਹੈ ਜੀ, ਜਿਹਦੇ ਵਿੱਚ ਸੇਵਾ ਮੁਕਤ IAS ਰਵਿੰਦਰ ਕੁਮਾਰ ਜੈਨ ਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ UGC ਦੇ ਮੈਂਬਰ ਪ੍ਰੋਫੈਸਰ ਡਾਕਟਰ ਸੁਸ਼ਮਾ ਯਾਦਵ ਇਹ ਮੈਂਬਰ ਹੋਣਗੇ। ਸੋ ਕਮਿਸ਼ਨ 2 ਸਾਲਾਂ ਦੇ ਅੰਦਰ ਆਪਣੀ ਰਿਪੋਰਟ ਤਿਆਰ ਕਰਕੇ ਦੇਊਗਾ। ਤੇ ਇਹ ਹੈ ਕਿ ਜਿਹੜੇ SC BC ਭਾਈਚਾਰਾ ਉਧਰ ਨੂੰ ਗਿਆ, ਚਾਹੇ ਉਹ ਮਤਲਬ ਸਾਈਆਂ ਦੇ ਭਰਮ ਜਾਲ 'ਚ ਫਸਿਆ, ਚਾਹੇ ਉਹ ਉਹਨਾਂ ਦੇ ਲਾਲਚ 'ਚ ਆ ਗਿਆ, ਚਾਹੇ ਉਹ ਮੁਸਲਿਮ ਭਾਈਚਾਰੇ ਕੰਨੀ ਗਿਆ, ਜੇਕਰ ਕਿਸੇ ਨੇ ਇਸ ਤਰ੍ਹਾਂ ਧਰਮ ਤਬਦੀਲ ਕੀਤਾ ਤਾਂ ਉਹਨਾਂ ਦੀ ਹੋ ਸਕਦਾ ਹੁਣ ਰਾਖਵਾਂਕਰਨ ਵਾਲਾ ਅਧਿਕਾਰ ਆ ਜਿਹੜਾ ਖੋਲਿਆ ਜਾਵੇ, ਖਤਮ ਕਰ ਲਿਆ ਜਾਵੇ ਜਾਂ ਉਸ ਨੂੰ ਬਾਹਰ ਰੱਖਿਆ ਜਾਵੇ। ਇਹਦੇ ਤੇ ਕਮਿਸ਼ਨ ਨੇ ਫੈਸਲਾ ਲੈਣਾ। ਸਮਾਂ 2 ਸਾਲ ਦਾ ਹੈਗਾ, ਪਰ ਇਹ ਗੱਲ ਉਧਰ ਨੂੰ BJP ਦੇ ਹਵਾਲੇ ਨਾਲ ਜਾਂਦੀ ਹੈ ਕਿ BJP ਜਿਵੇਂ ਜਿਸ ਫਾਰਮੂਲੇ ਤੇ ਕੰਮ ਕਰਦੀ ਹੈ ਉਹ ਚਾਹੁੰਦੀ ਹੈ ਕਿ ਜੇਕਰ ਇਹ ਇੱਧਰ ਸਾਡੇ ਕੋਟੇ 'ਚ ਰਹੋਗੇ ਫਿਰ ਠੀਕ ਹੈ, ਜੇਕਰ ਤੁਸੀਂ ਦੂਏ ਕੋਟੇ ਜਾਂਦੇ ਫਿਰ ਸਾਨੂੰ ਮਨਜ਼ੂਰ ਨਹੀਂਗਾ। ਪਰ ਦੂਏ ਪਾਸਿਓਂ ਵੀ ਈਸਾਈਆਂ ਵੱਲੋਂ ਵੀ ਜਿਵੇਂ ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਏ ਜਾ ਰਹੇ ਨੇ, ਉਹ ਵੀ ਇੱਕ ਚਰਚਾ ਦਾ ਵਿਸ਼ਾ ਹੈਗਾ ਕਿ ਉਸ ਆਧਾਰ ਨੂੰ ਵੀ ਧਿਆਨ 'ਚ ਰੱਖਿਆ ਜਾ ਰਿਹਾ ਜਾਂ ਸਿਰਫ ਇਹ ਵੋਟ ਬੈਂਕ ਦੀ ਰਾਜਨੀਤੀ ਹੈ, ਪਰ ਇਹਦੇ ਪਿੱਛੇ ਕੁਛ ਨਾ ਕੁਛ ਰਾਜਨੀਤੀ ਕੰਮ ਕਰ ਰਹੀ ਹੈ। ਜੀ ਸ਼ਰਮਾ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ ਇਹਨਾਂ ਖਾਸ ਖਬਰਾਂ ਤੇ ਜਾਣਕਾਰੀਆਂ ਦੇ ਲਈ। ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਹ ਸਨ ਆਪਣੇ ਨਾਲ ਦੀਪਕ ਸ਼ਰਮਾ ਚਨਾਰਥਲ ਜੀ, ਪੰਜਾਬ ਤੋਂ ਪੱਤਰਕਾਰ, ਜਿਨ੍ਹਾਂ ਦੇ ਨਾਲ ਆਪਾਂ ਧਰਮ ਪਰਿਵਰਤਨ ਨੂੰ ਲੈ ਕੇ ਕਮਿਸ਼ਨ ਨੇ ਰਾਖਵੇਂਕਰਨ ਤੇ ਫੈਸਲਾ ਕਰਨਾ ਹੈ। SGPC ਵੱਲੋਂ ਹਰਿਆਣਾ ਕਮੇਟੀ ਦੇ ਖਿਲਾਫ ਜਿਹੜਾ ਚੇਤਨਾ ਮਾਰਚ ਕੱਢਿਆ ਗਿਆ। ਪੰਜਾਬ ਦੇ ਵਿੱਚ ਥੋਕ ਸ਼ਰਾਬ ਕਾਰੋਬਾਰੀਆਂ ਦੇ ਲਾਇਸੈਂਸ ਰੱਦ ਹੋਣਗੇ। ਦੀਪ ਮਲਹੋਤਰਾ ਕਿਉਂ ਆਇਆ ED ਦੇ ਨਿਸ਼ਾਨੇ ਤੇ ਸਰਕਾਰ ਦੀ ਜਿਹੜੀ ਰੈਗੂਲਰ ਕਰਨ ਦੀ ਸਕੀਮ ਹੈ, ਕਈਆਂ ਦੇ ਲਈ ਉਹ ਮਿੱਠੀ ਲੱਗਦੀ ਹੈ ਤੇ ਕਈਆਂ ਨੂੰ ਲੱਗਦੀ ਹੈ ਉਹ ਕੌੜੀ। ਸਾਡੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ ਜਿਹੜੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਜ਼ਰੀਆ ਬਣਦੇ ਨੇ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਇਸੇ ਤਰ੍ਹਾਂ ਟਰਕੀ ਨੇ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀ ਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।